पंजाबी रेडियो जो एस सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਤੇ ਹੋਰ ਆਲੇ ਦੁਆਲੇ ਉੱਧਰ ਕੀ ਕੁਝ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ ਤੋਂ, ਸਤਨਾਮ ਸਿੰਘ ਸ਼ਰਗ ਸਾਲਮਾ ਤੋਂ, ਬਹਾਦਰ ਸਿੰਘ ਕਿਓ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਜੀ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਚਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਵੈਜ, ਨਾਨ ਵੈਜ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਔਡਰ ਕਰਨੇ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizza.twist.com ਤੇ 10% ਆਫ ਲੈਣ ਲਈ ਕੋਡ ਯੂਜ਼ ਕਰ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਹਨੇਰੀ ਆਈ ਹੋਈ ਆ। ਇਹ ਤਾਂ ਵੈਸੇ ਬਹੁਤ ਦੇਰ ਤੋਂ ਹੋਈ, 8-10 ਸਾਲਾਂ ਤੋਂ, ਪਰ ਜਿਹੜਾ ਹੁਣ ਮੌਤਾਂ ਹੋ ਰਹੀਆਂ ਨਿੱਤ ਨਵੇਂ ਦਿਨ ਤੇ ਹੋਰ 4 ਨੌਜਵਾਨ। ਦੇਖੋ ਜੀ, ਇਹ ਤੁਹਾਡੀ ਗੱਲ ਠੀਕ ਹੈ ਜੀ। ਐਕਚੁਅਲੀ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੌਤਾਂ ਹੁਣੇ ਹੀ ਹੋਣ ਲੱਗੀਆਂ ਨੇ। ਨਹੀਂ, ਐਕਚੁਅਲੀ ਇਹ ਤਾਂ ਘਰ ਜਿਹੜੇ ਆ ਜੀ ਪਿਛਲੇ ਕੋਈ 4-5 ਸਾਲਾਂ ਤੋਂ ਜ਼ਿਆਦਾ ਮੁੱਕ ਰਹੇ ਆ। ਹਾਂ, ਹੁਣ ਇਹ ਜ਼ਰੂਰ ਜਿਹੜਾ ਜੀ ਹੋਇਆ ਕਿ ਲੋਕ ਅੱਗੇ ਆਉਣ ਲੱਗੇ ਆ, ਲੋਕ ਦੱਸਣ ਲੱਗੇ ਆ ਕਿ ਉਹਨਾਂ ਦਾ ਪੁੱਤ ਨਸ਼ੇ ਨਾਲ ਮਰ ਗਿਆ। ਜਿਹੜੇ ਪਹਿਲਾਂ ਦੱਸਦੇ ਹੀ ਨਹੀਂ ਸੀ, ਸਾਇਲੈਂਟ ਹਾਰਟ ਅਟੈਕ ਬਹੁਤਾ ਜਿਹੜਾ ਜੀ ਉਹ ਦੱਸਦੇ ਸੀਗੇ। ਨਸ਼ਿਆਂ ਦੀ ਓਵਰਡੋਜ਼ ਦੇ ਵਿੱਚ 4 ਹੋਰ ਘਰਾਂ ਦੇ ਵਿੱਚ 70 ਜਿਹੜੇ ਆ ਜੀ ਉਹ ਵਿਛੇ ਆ। ਫਿਰੋਜ਼ਪੁਰ ਸ਼ਹਿਰ ਦੀ ਬਸਤੀ ਸੁਨਵਾ, ਮਮਦੋਟ ਦੇ ਅਧੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਹਠਾੜ, ਅਜਨਾਲਾ ਦੇ ਵਿੱਚ ਆਉਂਦੇ ਸੈਂਸਰਾਂ ਕਲਾਂ ਤੇ ਲੁਧਿਆਣਾ ਦੇ ਲੋਹਾਰਾ ਇਲਾਕੇ ਦੇ ਵਿੱਚ ਓਵਰਡੋਜ਼ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋਈ ਆ। ਇੱਕ ਦੀ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਆ। ਫਿਰੋਜ਼ਪੁਰ ਪੁਲਿਸ ਨੇ 3 ਦਿਨਾਂ ਦੇ ਵਿੱਚ 2 ਦਰਜਨ ਤੋਂ ਵੱਧ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਹਿੰਦੇ ਆ ਕੇਸ ਜਿਹੜੇ ਆ ਉਹ ਦਰਜ ਕੀਤੇ ਆ। ਫਿਰੋਜ਼ਪੁਰ ਦੇ ਵਿੱਚ ਸੁਨਵਾ ਜਿਹੜੀ ਬਸਤੀ ਆ, ਇਹਦੇ ਵਿੱਚ ਟੋਨੀ ਸੀਗਾ ਨੌਜਵਾਨ, 29 ਸਾਲਾਂ ਦਾ। ਇਹਦੀ ਓਵਰਡੋਜ਼ ਦੇ ਨਾਲ ਜਿਹੜੀ ਆ ਜੀ ਉਹ ਮੌਤ ਹੋਈ। ਘਰ ਦੇ ਲੈ ਕੇ ਗਏ ਜੀ, ਪਰ ਉਹ ਤੁਹਾਨੂੰ ਪਤਾ ਇਹ ਜਿਹੜਾ ਆ ਲਿਜਾਣਾ ਤਾਂ ਛੱਡੋ, ਇਹ ਤਾਂ ਸੈਕਿੰਡ ਜਿਹੜੇ ਆ ਜੀ ਉਹ ਲਾਉਂਦਾ ਆ। ਸੈਕਿੰਡ ਵੀ ਤੁਸੀਂ ਕਹ ਲਓ ਕੁਛ ਹਿੱਸਾ ਹੀ। ਮਮਦੋਟ ਦੇ ਵਿੱਚ ਪੈਂਦਾ ਪਿੰਡ ਲੱਖਾ ਸਿੰਘ ਵਾਲਾ, ਇੱਥੇ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ। ਰਸ਼ਪਾਲ ਸਿੰਘ 32 ਸਾਲਾਂ ਦਾ ਸੀਗਾ, ਚਿੱਟਾ ਲਾਉਂਦਾ ਸੀਗਾ, ਸੁੱਤਾ ਹੀ ਰਹਿ ਗਿਆ ਜੀ। ਇਸੇ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਘਰ ਜਿਹੜਾ ਉਜੜਿਆ ਲੋਹਾਰਾ ਇਲਾਕੇ ਦੇ ਵਿੱਚ, ਜਿੱਥੇ ਛੋਟੇ ਭਰਾ ਦੀ ਮੌਤ ਹੋ ਗਈ। ਵੱਡਾ ਭਰਾ ਹੌਸਪੀਟਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜੀ ਲੜ ਰਿਹਾ। ਜਸਵੀਰ ਸਿੰਘ ਆ 25 ਸਾਲਾਂ ਦਾ, ਜਿਹੜਾ ਮਰ ਗਿਆ। ਦੂਜਾ ਜਿਹੜਾ ਹੌਸਪੀਟਲ ਦਾਖਲ ਹੈ ਉਹ ਜੋਗਾ ਸਿੰਘ ਜਿਹੜਾ ਵੀ ਉਹ ਦੱਸਿਆ ਜਾ ਰਿਹਾ। ਚੇਤਨਪੁਰਾ ਹੈ ਹਲਕਾ ਅਜਨਾਲਾ ਦੇ ਵਿੱਚ ਪੁਲਿਸ ਥਾਣਾ ਝੰਡੇਰ ਦੇ ਅਧੀਨ ਪੈਂਦਾ ਪਿੰਡ ਸੈਂਸਰਾ ਕਲਾਂ, ਇੱਥੇ 38 ਸਾਲਾਂ ਦੇ ਪ੍ਰਗਟ ਸਿੰਘ ਦੀ ਮੌਤ ਜਿਹੜੀ ਆ ਉਹ ਓਵਰਡੋਜ਼ ਦੇ ਨਾਲ ਜਿਹੜੀ ਉਹ ਹੋਈ ਆ। ਔਰ ਉਹਦੇ ਪਰਿਵਾਰ ਦੇ ਮੈਂਬਰ ਕਹਿੰਦੇ ਆ ਕਿ ਪਿਛਲੇ 1.5-2 ਮਹੀਨੇ ਤੋਂ ਉਹ ਜਿਹੜਾ ਜੀ ਜ਼ਿਆਦਾ ਨਸ਼ਾ ਕਰ ਰਿਹਾ ਸੀਗਾ ਤੇ ਓਵਰਡੋਜ਼ ਇਹਦੀ ਮੌਤ ਦਾ ਕਾਰਨ ਜਿਹੜਾ ਉਹ ਬਣੀ। ਜੇ ਆਪਾਂ ਡਰੱਗ ਦੇ ਵਾਸਤੇ ਜਿਹੜੇ ਲਏ ਜਾ ਰਹੇ ਕੁਝ ਫੈਸਲੇ ਨੇ, ਉਹਨਾਂ ਦੇ ਵਿੱਚ ਇਹ ਵੀ ਇਹਦੇ ਨਾਲ ਲੱਗਵਾ ਕਰ ਦੇਵਾਂ ਕਿ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਹੈ ਜੀ ਚਿੱਠੀ ਲਿਖੀ ਆ ਕੇਂਦਰ ਦੀ ਸਰਕਾਰ ਨੂੰ, ਜਿਹੜੀ ਫਾਂਸੀ ਦਾ ਫੈਸਲਾ ਲੈ ਗਿਆ ਸੀ ਕਿ ਫਾਂਸੀ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਉੱਧਰ ਜਿਹੜੀ ਹਾਈ ਕੋਰਟ ਹੈ ਉਹਨੇ ਚੰਗੀਆਂ ਝਾੜਾਂ ਜਿਹੜੀਆਂ ਜੀ ਪੰਜਾਬ ਦੀ ਸਰਕਾਰ ਨੂੰ ਪਾਈਆਂ। ਇੱਕ ਪਟੀਸ਼ਨ ਦੇ ਉੱਤੇ ਜਿਹੜਾ ਜੀ ਸੁਣਵਾਈ ਕਰਦਿਆਂ ਹੋਇਆ ਜਿਹੜਾ ਜੀ ਇਹ ਗੱਲ ਆਖੀ ਕਿ ਡਰੱਗਸ ਨੂੰ ਰੋਕਣ ਵਾਲੇ ਮਾਮਲੇ ਦੇ ਵਿੱਚ NDPS ਦੇ ਜਿਹੜੇ ਕੇਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਜੇ ਨੰਬਰ ਲਾਉਣਾ ਹੋਵੇ ਤੇ ਪੰਜਾਬ ਦੀ ਸਰਕਾਰ ਥੱਲਿਓਂ ਪਹਿਲੇ ਨੰਬਰ ਦੇ ਉੱਤੇ। ਜੀ ਬੜੀਆਂ ਉਦਾਸ ਕਰਨ ਵਾਲੀਆਂ ਖਬਰਾਂ ਜੀ, ਜਿਹੜੀਆਂ ਇੰਨੀਆਂ ਨੌਜਵਾਨੀ ਆ ਜਿਹੜੀ ਇਸੇ ਤਰ੍ਹਾਂ ਨਸ਼ਿਆਂ ਦੀ ਭੇਟ ਹੋ ਰਹੀ ਆ। ਤੇ ਅੱਗੇ ਨਸ਼ਿਆਂ ਦੀ ਜੇ ਗੱਲ ਕਰੀਏ ਤਾਂ ਸਰਕਾਰੀ ਮੁਲਾਜ਼ਮਾਂ ਤੇ ਪੁਲਿਸ ਦੇ ਡੋਪ ਟੈਸਟ ਦੀ ਗੱਲ ਹੋਈ ਰਹੀ ਆ। ਤੇ ਜਿਹੜੀ ਬਹਿਸ ਜਿਹੜੀ ਆ ਉਹ ਰਾਜਨੀਤਿਕਾਂ ਦੇ ਡੋਪ ਟੈਸਟ ਦੀ ਵੀ ਨਾਲ ਚੱਲ ਪਈ ਆ। ਨਹੀਂ, ਪਿਛਲੇ ਦਿਨਾਂ ਤੋਂ ਕੁਝ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਔਰ ਇੱਕ DSP ਦਾ ਜਿਹੜਾ ਜੀ ਉਹਨੂੰ ਮੁਅੱਤਲ ਕਰਨਾ, ਇੱਕ ਇੰਸਪੈਕਟਰ ਨੂੰ ਮੁਅੱਤਲ ਕਰਨਾ, DSP ਦਾ ਫੜੇ ਜਾਣਾ, ਕੁੜੀਆਂ ਨੂੰ ਜਿਹੜਾ ਜੀ ਨਸ਼ੇ ਦੇ ਵਿੱਚ ਧੱਕਣਾ, ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ, ਜਿਹਦੇ ਵਿੱਚ ਕੁਛ ਜਿਹੜੇ ਵਰਦੀ ਪਾਏ ਜਿਹੜੇ ਨੇ ਜੀ ਉਹ ਨਸ਼ਾ ਕਰ ਰਹੇ ਆ।
ਇਹਨੇ ਬਿਨਾਂ ਕਿਸੇ ਸ਼ੱਕ ਦੇ ਖਾਕੀ ਜਿਹੜੀ ਆ ਉਹਨੂੰ ਦਾਗਦਾਰ ਕੀਤਾ। ਲੋਕਾਂ ਦੇ ਵਿੱਚ ਜਿਹੜਾ ਜੀ ਉਹ ਵੱਡਾ ਚਰਚਾ ਜਿਹੜਾ ਇਹਨੂੰ ਲੈ ਕੇ ਛਿੜਿਆ। ਸਰਕਾਰ ਜਿਹੜੀ ਕਿ ਲੋਕ ਰੋਹ ਉਹਦੇ ਤੋਂ ਕਿਤੇ ਨਾ ਕਿਤੇ ਜਿਹੜਾ ਜੀ ਉਹਨੂੰ ਫਿਕਰ ਤਾਂ ਪਿਆ ਹੋਇਆ, ਜਿਹੜੇ ਕੁਝ ਫੈਸਲੇ ਲਗਾਤਾਰ ਆ ਰਹੇ ਨੇ, ਤੇਜ਼ੀ ਨਾਲ ਆ ਰਹੇ ਆ। ਅਸੀਂ ਦੇਖਿਆ ਹੋਣਾ ਜੋ ਕੁਛ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿੰਨੇ ਇਹ ਜਿਹੜਾ ਜੀ ਇਫੈਕਟ ਇਹਨਾਂ ਦਾ ਪੈਂਦਾ ਆ, ਇਹ ਬਾਅਦ ਵਾਲੀਆਂ ਜਿਹੜੀਆਂ ਉਹ ਗੱਲਾਂ ਨੇ। ਕੀ ਕਿਉਂਕਿ ਜਿੱਦਾਂ ਦੇ ਕਿਸੇ ਵੱਡੇ ਫੈਸਲਿਆਂ ਦੀ ਉਮੀਦ ਸੀ, ਇਹ ਉੱਦਾਂ ਦੇ ਵੱਡੇ ਫੈਸਲੇ ਤਾਂ ਹੈ ਨਹੀਂ ਗੇ, ਪਰ ਫਿਰ ਵੀ ਇੰਨਾ ਜ਼ਰੂਰ ਹੈ ਕਿ ਕੁਛ ਰਾਹਤ ਜਿਹੜੀ ਹੈ ਜੀ ਇਹ ਹੋ ਸਕਦੀ ਹੈ। ਇੱਕ ਡਰ ਜਿਹੜਾ ਜੀ ਉਹ ਪੈਦਾ ਹੋ ਸਕਦਾ। ਮੁੱਖ ਮੰਤਰੀ ਹੋਰਾਂ ਨੇ ਜਿਹੜੇ ਪੁਲਿਸ ਮੁਲਾਜ਼ਮਾਂ ਸਣੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਕਰਵਾਉਣ ਦੇ ਹੁਕਮ ਜਿਹੜੇ ਆ ਜੀ ਉਹ ਕੀਤੇ ਆ। ਔਰ ਇਹ ਟੈਸਟ ਮੁਲਾਜ਼ਮਾਂ ਦੀ ਭਰਤੀ ਤੇ ਉਹਨਾਂ ਦੀ ਸੇਵਾ ਦੇ ਹਰੇਕ ਪੜਾਅ ਦੇ ਉੱਤੇ ਜਿਹੜਾ ਜੀ ਹੋਇਆ ਕਰੂਗਾ। ਜਦੋਂ ਉਹਨਾਂ ਦੀ ਤਰੱਕੀ ਹੋਣੀ ਹੈ ਉਦੋਂ ਉਹਨਾਂ ਨੂੰ ਡੋਪ ਟੈਸਟ ਜਿਹੜਾ ਜੀ ਉਹ ਦੇਣਾ ਪਊਗਾ। ਮੁੱਖ ਮੰਤਰੀ ਹੋਰਾਂ ਨੇ ਇਹਦੇ ਸੰਬੰਧੀ ਜਿਹੜੀ ਇਹਦੀ ਡਿਟੇਲ ਤਿਆਰ ਕਰਨ ਤੇ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਾਸਤੇ ਮੁੱਖ ਸਕੱਤਰ ਜਿਹੜੇ ਨੇ ਕਰਨ ਅਵਤਾਰ ਸਿੰਘ ਹੋਰਾਂ ਨੂੰ ਹੁਕਮ ਜਾਰੀ ਕੀਤੇ ਆ। ਔਰ ਇਹ ਕਿਹਾ ਗਿਆ ਜੀ ਕਿ ਭਰਤੀ ਤੇ ਜਦੋਂ ਤਰੱਕੀ ਹੋਣੀ ਹੈ ਸਾਰੇ ਕੇਸਾਂ ਦੇ ਵਿੱਚ ਡਰੱਗ ਸਕਰੀਨਿੰਗ ਲਾਜ਼ਮੀ ਜਿਹੜੀ ਉਹ ਕੀਤੀ ਜਾਵੇ। ਇਹ ਵੀ ਕਿਹਾ ਗਿਆ ਜੀ ਕਿ ਕੁਝ ਵਿਸ਼ੇਸ਼ ਮਾਮਲਿਆਂ 'ਚ ਹੁੰਦੇ ਸਰਕਾਰੀ ਡਾਕਟਰੀ ਜਾਇਜ਼ੇ ਦੇ ਦੌਰਾਨ ਵੀ ਡੋਪ ਟੈਸਟ ਕਰਵਾਉਣ ਦੇ ਵਾਸਤੇ ਆਖਿਆ ਗਿਆ। ਇਹਨਾਂ ਹੁਕਮਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਹਰ ਤਰ੍ਹਾਂ ਦੀ ਭਰਤੀ ਤੇ ਤਰੱਕੀਆਂ ਮੌਕੇ ਡੋਪ ਟੈਸਟ ਜਿਹੜਾ ਜੀ ਉਹ ਲਾਜ਼ਮੀ ਹੋਊਗਾ। ਪੰਜਾਬ ਸਰਕਾਰ ਦੇ ਸਾਰੇ ਸਿਵਿਲੀਅਨ ਤੇ ਪੁਲਿਸ ਮੁਲਾਜ਼ਮਾਂ ਦੇ ਸਾਲਾਨਾ ਡਾਕਟਰੀ ਜਾਇਜ਼ੇ ਦੇ ਦੌਰਾਨ ਵੀ ਇਹ ਟੈਸਟ ਜਿਹੜਾ ਜੀ ਉਹ ਹੋਊਗਾ। ਇਹਦੇ ਨਾਲ ਜਿਹੜੇ ਸਰਕਾਰੀ ਮੁਲਾਜ਼ਮ ਤੇ ਪੁਲਿਸ ਡਿਪਾਰਟਮੈਂਟ ਹੈ ਜੀ, ਜੇ ਸਹੀ ਪੁੱਛੋ ਤਾਂ ਉਹਦੇ ਵਿੱਚ ਇੱਕ ਤਰਥੱਲੀ ਜਿਹੜੀ ਹੈ ਜੀ ਉਹ ਮਚ ਗਈ। ਕਿਉਂਕਿ ਤਰਥੱਲੀ ਤਾਂ ਕਰਕੇ ਮਚੀ ਆ ਕਿ ਪਤਾ ਜਿਹੜਾ ਜੀ ਲੋਕਾਂ ਨੂੰ ਕਿ ਕਹਾਣੀ ਜਿਹੜੀ ਉਹ ਕਿੱਥੇ ਜਾ ਸਕਦੀ ਹੈ। ਸਾਰੇ ਪੁਲਿਸ ਵਾਲੇ ਨਸ਼ੇੜੀ ਨਹੀਂ ਗਏ, ਨਾ ਉਹ ਸਾਰੇ ਜਿਹੜੇ ਜੀ ਉਹ ਨਸ਼ਾ ਕਰਦੇ ਆ, ਪਰ ਜਿਹੜੇ ਇਲਜ਼ਾਮ ਲੱਗਦੇ ਆ ਉਹਦੇ ਨਾਲ ਕਾਫੀ ਕੁਝ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਇੱਕ ਬਹਿਸ ਜਿਹੜੀ ਹੈ ਜੀ ਇਹ ਵੀ ਛਿੜਪੀ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਡੋਪ ਟੈਸਟ ਵੀ ਕਿਉਂ ਨਾ ਜਿਹੜਾ ਜੀ ਉਹ ਹੋਵੇ। ਇੱਕ ਅਕਾਲੀ ਨੇ ਤੋਤਾ ਸਿੰਘ, ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ ਜਿਹੜੀਆਂ ਸਿਆਸੀ ਲੋਕ ਨੇ ਉਹਨਾਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ। ਹਾਲਾਂਕਿ ਇਹਦੇ ਉੱਤੇ ਜਿਹੜੇ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ, ਉਹਨਾਂ ਨੇ ਹਾਮੀ ਭਰੀ ਕਿ ਹਾਂ ਜਿਹੜੇ ਮੰਤਰੀ ਨੇ ਉਹਨਾਂ ਦਾ ਵੀ ਡੋਪ ਟੈਸਟ ਹੋਵੇ। ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਜਿਨ੍ਹਾਂ ਨੇ ਇਹ ਚੋਣ ਲੜਨੀ ਆ ਉਹਨਾਂ ਦੇ ਵਾਸਤੇ ਇਹ ਡੋਪ ਟੈਸਟ ਜਿਹੜਾ ਜੀ ਉਹ ਸ਼ਾਇਦ ਲਾਜ਼ਮੀ ਕਰਾਰ ਦਿੱਤਾ ਜਾਊਗਾ। ਜਿਹਨੇ ਪੰਚੀ ਲੜਨੀ ਆ, ਸਰਪੰਚੀ ਲੜਨੀ ਆ, ਉਹਨਾਂ ਨੂੰ ਜਿਹੜਾ ਜੀ ਉਹ ਡੋਪ ਟੈਸਟ ਕਰਵਾਉਣਾ ਪਊਗਾ। ਹੁਣ ਸਵਾਲ ਜਿਹੜਾ ਜੀ ਜਿਹੜਾ ਛਿੜਿਆ, ਚੰਗੀ ਗੱਲ ਹੈ, ਇਹ ਵੀ ਸਵਾਲ ਜਿਹੜਾ ਜੀ ਛਿੜਿਆ ਕਿ ਲੀਡਰਾਂ ਦਾ ਡੋਪ ਟੈਸਟ ਜਿਹੜਾ ਜੀ ਉਹ ਹੋਵੇ। ਜੇ ਆਉਂਦਾ ਹੁੰਦਾ ਇਹ ਡੋਪ ਟੈਸਟ ਤਾਂ ਇੰਨਾ ਜ਼ਰੂਰ ਹੈ ਜੀ ਇਹ ਚੁਟਕਲਿਆਂ ਦੇ ਰੂਪ ਦੇ ਵਿੱਚ ਕਈ ਤਰੀਕੇ ਨਾਲ ਜਿਹੜਾ ਜੀ ਉਹ ਸਾਹਮਣੇ ਆਊਗਾ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ, ਸਾਰੇ ਨਹੀਂ ਪਰ ਬਹੁਤ ਸਾਰੇ ਜਿਹੜੇ ਆ ਜੀ ਉਹ ਅਕਸਰ ਕਾਲਾ ਜਿਹੜਾ ਜੀ ਉਹਦਾ ਸੇਵਨ ਕਰਦੇ ਆ। ਬਿਲਕੁਲ ਜੀ ਬਿਲਕੁਲ, ਪਰ ਉਹਦੇ ਨਾਲ ਨਾਲ ਦੂਜਾ ਬਿਜ਼ਨਸ ਵੀ ਚੱਲ ਪੈਣਾ ਹੈ ਜਿਹੜਾ ਡੋਪ ਟੈਸਟ ਦਾ ਆ, ਕਿ ਟੈਸਟ ਹੀ ਹੋਰ ਲੋਕਾਂ ਦਾ ਦਵਾਉਣ ਲੱਗ ਪੈਣਾ ਇਹਨਾਂ ਨੇ। ਤੇ ਅੱਗੇ ਝੱਖੜ ਦੀ ਜੇ ਗੱਲ ਕਰੀਏ ਉਸ ਦੇ ਨਾਲ ਇਕੱਲੇ ਮਲੋਟ ਦੇ ਵਿੱਚ ਹੀ 5 ਮੌਤਾਂ ਕਦੀ ਐਕਚੁਅਲੀ ਮੌਨਸੂਨ ਜਿਹੜੀ ਹੈ, ਪਰ ਖਾਸ ਏਰੀਆ ਦੇ ਵਿੱਚ ਜਿਹੜਾ ਜੀ ਇਹ ਵੱਡਾ ਤੂਫਾਨ ਆਇਆ ਜੀ, ਇਹ ਮਲੋਟ ਤੇ ਇਹਦੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ, ਔਰ ਕਹਿਰ ਬਣ ਕੇ ਟੁੱਟਿਆ ਜੀ ਕੁਛ ਲੋਕਾਂ ਦੇ ਉੱਤੇ। ਜਿਹੜੇ ਇਸ ਏਰੀਏ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ 5 ਲੋਕ ਜਿਹੜੇ ਆ ਜੀ ਉਹਨਾਂ ਦੀ ਮੌਤ ਹੋਈ, ਦਰਜਨਾਂ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ। SAS ਨਗਰ ਪਿੰਡਾ ਮਲੋਟ ਦੇ ਵਿੱਚ ਉੱਥੇ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਪਰਿਵਾਰ ਦੇ 3 ਜੀ, ਅੰਮ੍ਰਿਤਪਾਲ ਸਿੰਘ ਉਹਦੀਆਂ 2 ਧੀਆਂ, ਮਨਸੀਰਤ 7 ਸਾਲਾਂ ਦੀ, ਅਗਮਨਜੋਤ ਕੌਰ 5 ਸਾਲਾਂ ਦੀ, ਇਹਨਾਂ ਦੀ ਮੌਤ ਹੋ ਗਈ। ਅੰਮ੍ਰਿਤਪਾਲ ਦੀ ਜਿਹੜੀ ਗਰਭਵਤੀ ਪਤਨੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ, ਜਿਹਨੂੰ ਇਲਾਜ ਦੇ ਵਾਸਤੇ ਸਰਕਾਰੀ ਹਸਪੀਟਲ ਲਿਜਾਇਆ ਗਿਆ। ਔਰ ਉਹਨੇ ਇਹ ਵੀ ਪਤਾ ਲੱਗ ਰਿਹਾ ਜੀ ਕਿ ਇੱਥੇ ਇਹਨੇ ਜੁੜਵਾਂ ਲੜਕੇ ਜਿਹੜੇ ਆ ਜੀ ਉਹਨਾਂ ਨੂੰ ਜਨਮ ਦਿੱਤਾ। ਪਰ ਇਹ ਜਿਹੜੇ ਬੱਚੇ ਇਸ ਦੁਨੀਆ ਦੇ ਵਿੱਚ ਆਏ ਉਦੋਂ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਏਡਾ ਵੱਡਾ ਕਹਿਰ ਜਿਹੜਾ ਜੀ ਉਹ ਵਾਪਰ ਗਿਆ। 2 ਧੀਆਂ ਤੇ ਉਹ ਆਪ ਜਿਹੜਾ ਅੰਮ੍ਰਿਤਪਾਲ ਸਿੰਘ ਜੀ ਉਹ ਦੁਨੀਆ ਤੋਂ ਤੁਰ ਗਿਆ। ਜਿਹੜੇ ਮੁਹੱਲਾ ਇੱਥੇ ਰਹਿਣ ਵਾਲੇ ਨੇ ਜੀ ਉਹ ਇਹ ਕਹਿੰਦੇ ਆ ਕਿ ਲੋਕਾਂ ਨੂੰ ਉਹਨਾਂ ਨੇ ਜਿਹੜਾ ਜੀ ਭੱਜ ਕੇ ਮੁਹੱਲੇ ਵਾਲਿਆਂ ਨੇ ਹਸਪੀਟਲਾਂ ਦੇ ਵਿੱਚ ਜਿਹੜਾ ਜੀ ਉਹ ਪਹੁੰਚਾਇਆ। ਇਹ ਵੀ ਸ਼ਿਕਾਇਤ ਲੋਕਾਂ ਨੇ ਵੱਡੀ ਜਿਹੜੀ ਜੀ ਉਹ ਦਰਜ ਕਰਾਈ ਕਿ ਅੱਧੀ ਦਰਜਨ ਹਸਪਤਾਲਾਂ ਦੇ ਵਿੱਚ ਉਹ ਘੁੰਮਦੇ ਰਹੇ ਪਰ ਕਿਸੇ ਨੇ ਉਹਨਾਂ ਦੇ ਇਲਾਜ ਲਈ ਹਾਂ ਨਹੀਂ ਕੀਤੀ।
ਔਰ 5 ਵਜੇ ਜਾ ਕੇ ਉਹ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਗਏ ਤੇ ਉੱਥੋਂ ਦੇ ਡਾਕਟਰਾਂ ਨੇ ਤਿੰਨਾਂ ਨੂੰ ਜਿਹੜਾ ਸੀਗਾ ਜੀ ਉਹ ਮ੍ਰਿਤਕ ਐਲਾਨ ਦਿੱਤਾ। ਦੇਖੋ ਇਹ ਬੜਾ ਇੱਕ ਸੈਂਸਿਟਿਵ ਜਿਹੜਾ ਉਹ ਪਾਰਟ ਹੈ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਨੇ ਸਿਰਫ ਔਰ ਸਿਰਫ ਪੈਸਾ ਮੂਹਰੇ ਜਿਹੜਾ ਜੀ ਉਹ ਰੱਖ ਲਿਆ। ਲੋਕੀ ਕਹਿੰਦੇ ਆ ਕਿ ਜੇ ਸਮੇਂ ਸਿਰ ਡਾਕਟਰੀ ਸਹਾਇਤਾ ਮਿਲਦੀ, ਖਾਸ ਤੌਰ ਤੇ ਕੋਈ ਇੱਕ ਔਰਤ ਜਿਹੜੀ ਹੈ ਜੀ ਉਹ ਪ੍ਰੈਗਨੈਂਟ ਹੈ ਔਰ ਉਹਨੂੰ ਵਿਚਾਰੇ ਲੋਕ ਜਿਹੜੇ ਲਈ ਫਿਰਦੇ ਰਹੇ ਪ੍ਰਾਈਵੇਟ ਹਸਪੀਟਲ ਜਿਹੜਾ ਜੀ ਉਹ ਦਾਖਲ ਕਰਾਇਆ। ਚਲੋ ਇੰਨਾ ਜ਼ਰੂਰ ਹੈ ਕਿ ਉਹ ਔਰਤ ਜਿਹੜੀ, ਹਾਲਾਂਕਿ ਉਹ ਔਰਤ ਜ਼ਖਮੀ ਆ ਪਰ ਉਹਨੇ 2 ਬੱਚਿਆਂ ਨੂੰ ਜਿਹੜਾ ਜਨਮ ਦਿੱਤਾ ਜੀ। ਜੇ ਉਹਨੂੰ ਵੀ ਕੁਝ ਹੁੰਦਾ ਤਾਂ ਕੀ ਕੁਝ ਜਿਹੜਾ ਜੀ ਉਹ ਹੋ ਸਕਦਾ ਸੀਗਾ। ਇਸੇ ਤਰੀਕੇ ਨਾਲ ਡੱਬ ਵਾਲੀ ਦੇ ਏਰੀਏ ਦੇ ਵਿੱਚ ਵੀ ਜਿਹੜਾ ਜੀ ਜਿਹੜਾ ਇੱਕ ਮਕਾਨ ਡਿੱਗਿਆ, ਉਹਦੇ ਵਿੱਚ 2 ਬੱਚੇ ਜਿਹੜੇ ਆ ਜੀ 6 ਸਾਲਾਂ ਦੀ ਲੜਕੀ ਤੇ ਉਹਦਾ 1.5 ਸਾਲ ਦਾ ਜਿਹੜਾ ਜੀ ਉਹ ਭਰਾ ਸੀਗਾ। ਇਹ ਦੋਨੋਂ ਜਿਹੜੇ ਇਹਨਾਂ ਦੀ ਮੌਤ ਹੋ ਗਈ, ਜਦੋਂ ਕਿ ਉਹਨਾਂ ਦੀ ਮਾਂ ਜਿਹੜੀ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਆ ਇਸ ਝੱਖੜ ਦੀ ਵਜ੍ਹਾ ਕਰਕੇ। ਦੇਖੋ ਜੀ, ਇਸ ਤਰ੍ਹਾਂ ਦੇ ਜਿਹੜੀਆਂ ਮੈਡੀਕਲ ਹੈਗੀਆਂ ਇਹਨਾਂ ਦੇ ਉੱਤੇ ਤਾਂ ਕੇਸ ਹੋਣੇ ਚਾਹੀਦੇ ਆ। ਜਿਸ ਤਰ੍ਹਾਂ ਉਹ ਲੈਂਦੇ ਹੀ ਨੇਗੇ, ਇੰਨੇ ਜ਼ਖਮੀ ਬੰਦਿਆਂ ਨੂੰ ਵੀ ਨਹੀਂ ਲੈਂਦੇ। ਮਨੁੱਖ ਤਾਂ ਪਤਾ ਨਹੀਂ ਕਿੱਥੇ ਚਲੇ ਗਏ ਆ। ਤੇ ਅੱਗੇ ਨਵੇਂ ਬਣੇ SSP ਦੀ ਜੇ ਗੱਲ ਕਰਦੇ ਹਾਂ, ਉਸ ਦੀ ਨਿਯੁਕਤੀ ਦੇ ਪਿੱਛੇ ਵੱਡੇ ਹੱਥ ਹੋਣ ਦੀ ਚਰਚਾ। ਐਕਚੁਅਲੀ ਜੀ ਜਿੰਨਾ ਚਰਚਾ ਮੋਗੇ ਦੇ SSP ਰਾਜਜੀਤ ਸਿੰਘ ਦਾ ਹੁੰਦਾ ਸੀਗਾ, ਉਨਾ ਹੀ ਚਰਚਾ ਰਾਜਜੀਤ ਸਿੰਘ ਨੂੰ ਉੱਥੋਂ ਹਟਾ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਲਾਏ ਗਏ ਕਮਲਜੀਤ ਸਿੰਘ ਢਿੱਲੋਂ ਹੋਰਾਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਜਾਰੀ ਆ। ਕਾਂਗਰਸ ਪਾਰਟੀ ਤੇ ਸਰਕਾਰ ਦੇ ਕੁਝ ਮੰਤਰੀ ਉਹਨਾਂ ਨੂੰ SSP ਲਾਉਣ ਦਾ ਵਿਰੋਧ ਕਰ ਰਹੇ ਆ ਔਰ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਮੁੱਖ ਮੰਤਰੀ ਕੋਲੋਂ ਮਿਲਣ ਦਾ ਸਮਾਂ ਵੀ ਮੰਗਿਆ। ਮੁੱਖ ਮੰਤਰੀ ਨੇ ਇਸ ਅਧਿਕਾਰੀ ਦੇ ਬਾਰੇ ਦੇ ਵਿੱਚ ਰਿਪੋਰਟ ਜਿਹੜੀ ਆ ਜੀ ਉਹ ਤਲਬ ਕਰ ਲਈ ਆ, ਪਰ ਇਹਨਾਂ ਜਿਹੜਾ ਉਹ ਇਹ ਚੱਲ ਰਿਹਾ ਕਿ ਇਹਨੂੰ ਕਿਹਦੀ ਸਿਫਾਰਿਸ਼ ਦੇ ਉੱਤੇ ਲਾਇਆ, ਇਹਦੇ ਵਾਸਤੇ ਬੜਾ ਜਿਹੜਾ ਜੀ ਉਹ ਵੱਡਾ ਚਰਚਾ ਜਾਰੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕਮਲਜੀਤ ਸਿੰਘ ਢਿੱਲੋਂ ਹੋਰਾਂ ਨੂੰ SSP ਲਾਉਣ ਦੇ ਵਾਸਤੇ ਕੁਝ ਸਮਾਂ ਪਹਿਲਾਂ ਪਟਿਆਲੇ ਦੇ ਮਹਿਲ ਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਸੀ, ਪਰ ਉਸ ਵੇਲੇ ਕਿਸੇ ਜੇਲ੍ਹ ਦੇ ਵਿੱਚ, ਕਿਸੇ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਮਾਫ ਕਰਨਾ, ਕਿਸੇ ਡਿਸਟ੍ਰਿਕਟ ਦੇ ਵਿੱਚ ਕੋਈ ਜਗ੍ਹਾ ਖਾਲੀ ਨਹੀਂ ਸੀਗੀ। 2 ਜੁਲਾਈ ਨੂੰ ਨਸ਼ਿਆਂ ਦੇ ਮੁੱਦੇ ਦੇ ਉੱਤੇ ਵਜ਼ਾਰਤ ਮੀਟਿੰਗ ਦੇ ਵਿੱਚ ਜਦੋਂ ਇਸ ਮਾਮਲੇ ਦੇ ਉੱਤੇ ਚਰਚਾ ਹੋਈ, ਉਸ ਮੀਟਿੰਗ ਦੇ ਵਿੱਚ ਮੋਗੇ ਦੇ SSP ਰਾਜਜੀਤ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਗ੍ਰਿਫਤਾਰ ਕੀਤੇ ਗਏ ਇੰਸਪੈਕਟਰ ਇੰਦਰਜੀਤ ਦੀ ਸਰਪ੍ਰਸਤੀ ਦੇ ਦੋਸ਼ਾਂ ਦੀ ਚਰਚਾ ਵੀ ਹੋਈ। ਰਾਜਜੀਤ ਨੂੰ ਫੌਰੀ ਬਦਲ ਕੇ ਸਖਤ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ। ਜਿਹੜੇ SSP ਦੀ ਜਗ੍ਹਾ ਖਾਲੀ ਹੋ ਗਈ ਤਾਂ ਉਹਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਅਧਿਕਾਰੀ ਨੂੰ ਲਾਉਣ ਦੀ ਭਾਲ ਜਿਹੜੀ ਸੀ ਉਹ ਸ਼ੁਰੂ ਹੋ ਗਈ। ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦੇ ਕਰੀਬੀ ਮੰਤਰੀਆਂ ਦੇ ਵਿੱਚੋਂ ਇੱਕ ਨੇ ਜਿਹੜੇ ਸੀਗੇ ਉਹ ਕਮਲਜੀਤ ਸਿੰਘ ਢਿੱਲੋਂ ਨੂੰ SSP ਲਾਉਣ ਦੀ ਹਮਾਇਤ ਜਿਹੜੀ ਉਹ ਕਰਤੀ ਔਰ ਸ਼ਾਹੀ ਘਰਾਣੇ ਤੋਂ ਪਹਿਲਾਂ ਹੀ ਸਿਫਾਰਿਸ਼ ਸੀਗੀ, ਜਿਹਦੇ ਕਰਕੇ ਉਹਨੂੰ ਜਿਹੜਾ ਸੀਗਾ ਉਹ ਝੱਟ ਦੇਣੀ SSP ਜਿਹੜਾ ਸੀ ਉਹ ਲਾ ਦਿੱਤਾ ਗਿਆ। ਇਹ ਵੀ ਚਰਚਾਵਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ ਅਸਲ ਦੇ ਵਿੱਚ ਜਿਹੜਾ, ਕਿਉਂਕਿ ਰਾਜਜੀਤ ਸਿੰਘ ਆ ਉਹਦੀ ਤਕੜਾ ਉਹਦੇ ਕੋਲੇ ਜੈਕ ਆ ਜੀ, ਪੁਲਿਸ ਦੇ ਵਿੱਚ ਵੀ, ਪੁਲਿਸ ਦੇ ਸੀਨੀਅਰ ਆਫੀਸਰਸ ਦੇ ਕੋਲੇ ਵੀ ਤੇ ਸਿਆਸਤਦਾਨਾਂ ਦੇ ਵਿੱਚ। ਉਹ ਇਹ ਆ ਕਿ ਕਿੜ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੱਢ ਰਿਹਾ ਕਿ ਕਮਲਜੀਤ ਸਿੰਘ ਢਿੱਲੋਂ ਹੋਰਾਂ ਵਾਲਾ ਵਿਵਾਦ ਜਿਹੜਾ ਉਹ ਠੰਡਾ ਨਾ ਪਵੇ। ਜੀ ਜੀ, ਇਹ ਹੈਗੇ ਹੱਥ ਕਿਸੇ ਨਾ ਕਿਸੇ ਤਰ੍ਹਾਂ ਦਾ। ਅੱਗੇ ਗੱਲ ਕਰਦੇ ਜੀ ਪੰਜਾਬ ਦੇ ਵਿੱਚੋਂ ਹਾਰੇ ਹੋਏ ਨੇਤਾਵਾਂ ਦਾ, ਉਹਨਾਂ ਨੂੰ ਐਡਜਸਟ ਕਰਨ ਦੇ ਲਈ ਜਿਹੜਾ ਮੁੱਦਾ ਚੱਲ ਰਿਹਾ ਉਸ ਦੇ ਉੱਤੇ ਪੁੱਠਾ ਗੇੜ ਚੱਲ ਰਿਹਾ ਕੋਈ। ਐਕਚੁਅਲੀ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਇੱਕ ਤਾਂ ਪ੍ਰਮੋਸ਼ਨ ਹੁੰਦੀ ਆ, ਇੱਕ ਡਿਮੋਸ਼ਨ ਜਿਹੜੀ ਹੈ ਜੀ ਉਹ ਹੁੰਦੀ ਆ। ਇਹ ਜਿਹੜੇ ਰਾਜਸੀ ਨੇਤਾ ਨੇ ਜੀ, ਸ਼ਾਇਦ ਹੋ ਸਕਦਾ ਇਹਦਾ ਮਤਲਬ ਨਾ ਸਮਝਦੇ ਹੋਣ ਕਿ ਪ੍ਰਮੋਸ਼ਨ ਕਿਹਨੂੰ ਕਹਿੰਦੇ ਆ, ਡਿਮੋਸ਼ਨ ਜਿਹੜੀ ਹੈ ਜੀ ਉਹ ਕਿਹਨੂੰ ਕਹਿੰਦੇ ਆ, ਜਾਂ ਸਿਰਫ ਮਹਿਜ਼ ਤੁਸੀਂ ਇਹ ਕਹਿ ਲਓ ਕਿ ਮਲਾਈਦਾਰ ਮਹਿਕਮਿਆਂ ਦੇ ਉੱਤੇ ਬਹਿ ਕੇ ਝੰਡੀ ਵਾਲੀਆਂ ਕਾਰਾਂ ਜਿਹੜੀਆਂ ਤੇ ਬਾਕੀ ਭੱਤੇ ਵਗੈਰਾ ਮਿਲ ਜਾਣ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਬਹੁਤਾ ਫਰਕ ਜਿਹੜਾ ਉਹ ਨਹੀਂ ਪੈਂਦਾ। ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਹੁੰਦੇ ਸਨ, ਫਾਈਨੈਂਸ ਮਿਨਿਸਟਰ ਵੀ ਰਹੇ ਲਾਲ ਸਿੰਘ ਹੋਰੀ। ਇਸ ਵਾਰ ਚੋਣ ਨਹੀਂ ਲੜੀ ਕਿਉਂਕਿ ਉਦੋਂ ਕਾਂਗਰਸ ਕਹਿੰਦੀ ਸੀ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਨੂੰ ਟਿਕਟ ਦਿੱਤੀ ਜਾਊਗੀ, ਉਹਨਾਂ ਦੇ ਮੁੰਡੇ ਨੂੰ ਮਿਲ ਗਈ। ਉਹਨਾਂ ਚੋਣ ਨਹੀਂ ਲੜੀ, ਉਹਨਾਂ ਨੂੰ ਜਿਹੜਾ ਸੀਗਾ ਜੀ ਉਹ ਚੇਅਰਮੈਨ ਲਾਇਆ ਗਿਆ। ਚੇਅਰਮੈਨ ਦਾ ਅਹੁਦਾ ਜੇ ਆਪਾਂ ਕੈਬਨਿਟ ਮੰਤਰੀ ਦੇ ਬਰਾਬਰ ਰੱਖ ਕੇ ਦੇਖੀਏ ਤਾਂ ਬੜੀ ਅਜੀਬ ਜਿਹੜੀ ਆ ਜੀ ਉਹ ਗੱਲ ਦਿਖਦੀ ਆ ਕਿ ਕਿੱਥੇ ਕੈਬਨਿਟ ਮੰਤਰੀ, ਖੇਤੀਬਾੜੀ ਮੰਤਰੀ, ਫਾਈਨੈਂਸ ਮਿਨਿਸਟਰੀ ਤਾਂ ਮੁੱਖ ਮੰਤਰੀ ਤੋਂ ਬਾਅਦ ਸੈਕੰਡ ਜਿਹੜੀ ਆ ਜੀ ਉਹ ਸਮਝੀ ਜਾਂਦੀ ਆ ਅਹੁਦੇ ਦੇ ਮੁਤਾਬਕ। ਉਹ ਸਿੱਧਾ ਜਿਹੜਾ ਜੀ ਆ ਗਏ ਇੱਕ ਚੇਅਰਮੈਨ ਦੇ। ਹੁਣ ਜਿਹੜਾ ਜੀ ਇੱਕ ਨਵਾਂ ਐਲਾਨ ਕਰਤਾ ਸਰਕਾਰ ਨੇ, ਸਾਬਕਾ ਮੁੱਖ ਮੰਤਰੀ ਨੇ, ਉਪ ਮੁੱਖ ਮੰਤਰੀ ਵੀ ਰਹੇ ਜਦੋਂ ਪਿਛਲੀ ਟਰਮ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੁੱਖ ਮੰਤਰੀ ਵਾਲੀ, ਤੇ ਉਹਨਾਂ ਦੇ ਖਿਲਾਫ ਬਾਗੀ ਝੰਡਾ ਵੀ ਚੁੱਕਿਆ ਸੀ ਉਹਨਾਂ ਨੇ, ਰਜਿੰਦਰ ਕੌਰ ਭੱਠਲ ਹੋਰੀ।
ਹੁਣ ਦੇਖੋ ਸਾਬਕਾ ਮੁੱਖ ਮੰਤਰੀ ਰਿਹਾ ਹੋਵੇ, ਮੁੱਖ ਮੰਤਰੀ ਤੋਂ ਉੱਤੇ ਤਾਂ ਕੋਈ ਅਹੁਦਾ ਨਹੀਂ ਨਾ ਹੈਗਾ ਕਿ ਸੂਬੇ ਦਾ, ਉਹਨਾਂ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਜਿਹੜਾ ਜੀ ਉਹ ਲਾਇਆ ਜਾ ਰਿਹਾ, ਔਰ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਤੇ ਰੁਤਬਾ ਜਿਹੜਾ ਜੀ ਉਹ ਦਿੱਤਾ ਗਿਆ। ਚੇਅਰਪਰਸਨ ਵੀ ਨਹੀਂ, ਉਪ ਚੇਅਰਪਰਸਨ ਜਿਹੜਾ ਜੀ ਉਹ ਲਾਇਆ ਜਾ ਰਿਹਾ ਪੰਜਾਬ ਰਾਜ ਯੋਜਨਾ ਬੋਰਡ ਦਾ। ਨੋਟੀਫਿਕੇਸ਼ਨ ਦੇ ਅਨੁਸਾਰ ਉਹਨਾਂ ਦੀ ਨਿਯੁਕਤੀ ਉਹਨਾਂ ਦੇ ਵੱਲੋਂ ਅਹੁਦਾ ਸੰਭਾਲਣ ਦੀ ਤਰੀਕ ਤੋਂ ਮੰਨੀ ਜਾਊਗੀ। ਇਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਬਾਅਦ ਦੇ ਵਿੱਚ ਜਿਹੜੀਆਂ ਨਿਰਧਾਰਿਤ ਕੀਤੀਆਂ ਜਾਣਗੀਆਂ, ਪਰ ਤੁਰੰਤ ਅਜੇ ਐਡਜਸਟ ਜਿਹੜਾ ਉਹ ਕਰ ਦਿੱਤਾ ਗਿਆ। ਇਹਦੇ ਨਾਲ ਰਜਿੰਦਰ ਕੌਰ ਭੱਠਲ ਹੋਰਾਂ ਦਾ ਸਰਕਾਰੀ ਕੋਠੀ ਦਾ ਕਿਰਾਇਆ ਤਕਰੀਬਨ 40 ਲੱਖ ਰੁਪਈਏ ਆ, ਜਿਹਨੂੰ ਮਾਫ ਕਰਨ ਦੇ ਵਾਸਤੇ ਮਾਮਲਾ ਮੁੜ ਕੇ ਹੁਣ ਵਜ਼ਾਰਤ ਦੇ ਵਿੱਚ ਜਿਹੜਾ ਜੀ ਉਹ ਜਾਊਗਾ। ਕੈਪਟਨ ਸਰਕਾਰ ਪਹਿਲਾਂ ਇੱਕ ਵਾਰੀ ਉਹਨਾਂ ਦੀ ਕੋਠੀ ਦਾ ਕਿਰਾਇਆ ਮਾਫ ਕਰ ਚੁੱਕੀ ਹੈ, ਜਦੋਂ ਕਿ ਅਦਾਲਤ ਜਿਹੜੀ ਆ ਉਹ ਇਸ ਗੱਲ ਨੂੰ ਮੰਨਦੀ ਨਹੀਂ। ਚਰਚਾ ਪਿਛਲੇ ਦਿਨਾਂ ਦੇ ਵਿੱਚ ਇਹ ਛਿੜਿਆ ਸੀਗਾ ਕਿ ਇਸ ਕੋਠੀ ਦੇ ਕਿਰਾਏ ਨੂੰ 40 ਲੱਖ ਰੁਪਈਆ ਜਿਹੜਾ ਜੀ ਉਹ ਮੁਆਫ ਕਰਨ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਸੋ ਇਹਨੂੰ ਪ੍ਰਮੋਸ਼ਨ ਤਾਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ, ਇਹ ਡਿਮੋਸ਼ਨ ਹੈ ਜੀ। ਜੀ ਜੀ ਤੇ ਅੱਗੇ ਗੱਲ ਕਰਦੇ ਜੀ ਸੁਖਬੀਰ ਬਾਦਲ ਦੀ, ਉਹਨਾਂ ਨੇ ਬੜਾ ਐਡਵਰਟਾਈਜ਼ ਕੀਤਾ ਸੀ, ਇੱਕ ਜਲ ਬੱਸ ਚਲਾਈ ਸੀਗੀ ਉਹਨਾਂ ਨੇ, ਉਹ ਵੀ ਬੜੇ ਵਿਵਾਦਾਂ ਦੇ ਵਿੱਚ ਰਹੀ ਤੇ ਫਿਰ ਦੁਬਾਰਾ ਫਿਰ ਚਰਚਾ ਦੇ ਵਿੱਚ ਆਈ। ਬਿਲਕੁਲ ਜੀ, ਨਿਤਿਨ ਗਡਕਰੀ ਹੋਰੀ ਆਏ ਸੀ, ਮੈਨੂੰ ਯਾਦ ਹੈ ਬਠਿੰਡੇ ਦੇ ਵਿੱਚ ਫੰਕਸ਼ਨ 'ਚ, ਤੇ ਉਹਨਾਂ ਨੇ ਇਹ ਕਹਿਤਾ ਕਿ ਜੀ ਅਸੀਂ ਜਿਹੜੀ ਜਲ ਟਰਾਂਸਪੋਰਟ ਹੈ ਉਹ ਲੈ ਕੇ ਆਉਣੀ ਆ, ਔਰ ਉਹ ਕਹਿੰਦੇ ਕਿ ਜਿੱਥੇ ਜਿੱਥੇ ਪਾਣੀ ਹੈਗਾ ਉੱਥੇ ਭਾਰਤ ਦੇ ਵਿੱਚ ਅਸੀਂ ਇਹ ਚਲਾਵਾਂਗੇ ਤਾਂ ਕਿ ਟ੍ਰੈਫਿਕ ਨੂੰ ਘਟਾਇਆ ਜਾ ਸਕੇ। ਉਸੇ ਹੀ ਸਮਾਗਮ ਦੇ ਵਿੱਚ ਸ਼ੀਰ ਸਿੰਘ ਬਾਦਲ ਹੋਰੀ ਇਸ ਮਾਮਲੇ ਦੇ ਉੱਤੇ ਕੁਝ ਜ਼ਿਆਦਾ ਹੀ ਭਾਵੁਕ ਹੋ ਗਏ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੀ ਅਸੀਂ ਜਲ ਬੱਸਾਂ ਜਿਹੜੀਆਂ ਜੀ ਚਲਾਵਾਂਗੇ। ਇਹ ਵੀ ਕਹਿਤਾ ਕਿ ਜਿਹੜੀਆਂ ਨਹਿਰਾਂ ਨੇ, ਰਾਜਸਥਾਨ ਵਾਲੀ ਨਹਿਰ ਹੈ, ਉੱਥੋਂ ਜਲ ਬੱਸ 'ਚ ਬਹਿ ਜਿਓ ਤੇ ਜਾ ਕੇ ਕੋਟਕਪੂਰੇ ਨਿਕਲ ਆਇਓ, ਰਾਹ 'ਚ ਮੱਛੀਆਂ ਵੀ ਫੜਦੇ ਜਾਓ। ਹਾਲਾਂਕਿ ਇਹ ਸੰਭਵ ਇਸ ਪੱਖੋਂ ਵੀ ਨਹੀਂ ਸੀਗਾ ਕਿ ਜਿੱਥੋਂ ਉਹਨਾਂ ਨੇ ਤੋਰਨ ਦੀ ਗੱਲ ਕੀਤੀ ਸੀ ਉੱਥੋਂ ਕੋਟਕਪੂਰੇ ਨੂੰ ਕੋਈ ਨਹਿਰ ਹੀ ਨਹੀਂ ਆਉਂਦੀ, ਪਰ ਰਾਜਨੀਤਿਕ ਲੋਕ ਕੁਝ ਵੀ ਕਰ ਜਾਂਦੇ ਆ। ਜਦੋਂ ਇਹ ਗੱਲ ਨਿਕਲ ਗਈ ਤਾਂ ਇਹਦਾ ਮਜ਼ਾਕ ਉੱਡਿਆ। ਵੱਡਾ ਚਰਚਾ ਦਾ ਵਿਸ਼ਾ ਜਿਹੜਾ ਸੀਗਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਬਣਿਆ। ਆਪਣਾ ਜਿੱਦ ਪਗਾਉਣ ਦੇ ਵਾਸਤੇ ਉਹਨਾਂ ਨੇ ਪਹਿਲਾਂ ਇੱਕ ਘੜੋਕਾ ਲਿਆਂਦਾ ਔਰ ਉਹਦਾ ਉਦਘਾਟਨ ਕੀਤਾ। ਜਦੋਂ ਰੌਲਾ ਪੈ ਗਿਆ ਵੀ ਇਹ ਕਿਹੜੀ ਜਲ ਬੱਸ ਹੋਈ, ਤਾਂ ਫਿਰ ਉਹ ਘੜੋਕਾ ਜਿਹੜਾ ਸੀ ਵਾਪਸ ਕੀਤਾ ਗਿਆ। ਆਪਣੀ ਜਿੱਦ ਪਗਾਉਣ ਦੇ ਵਾਸਤੇ ਉਹਨਾਂ ਨੇ ਇਹ ਬੱਸ ਜਿਹੜੀ ਸੀ 8 ਕਰੋੜ ਤੇ 62 ਲੱਖ ਰੁਪਈਏ ਦੀ ਲਿਆਂਦੀ। ਹੁਣ ਕੈਗ ਦੀ ਜਿਹੜੀ ਰਿਪੋਰਟ ਆਈ ਆ ਉਹਨੇ ਇੱਕ ਵਾਰੀ ਫਿਰ ਇਹ ਵੱਡਾ ਚਰਚਾ ਜਿਹੜਾ ਜੀ ਉਹ ਛੇੜ ਦਿੱਤਾ ਕਿ ਇਹ ਜਿਹੜੀ 8 ਕਰੋੜ 62 ਲੱਖ ਰੁਪਈਆ ਤੁਸੀਂ ਲਾਤਾ, ਇਹਦੀ ਕਮਾਈ ਜਿਹੜੀ ਕੀਤੀ ਉਹਨੇ 70,000 ਰੁਪਈਆ। ਹੁਣ ਮੰਤਰੀ ਨੇ ਜੀ ਜਿਹੜੇ ਸੈਰ ਸਪਾਟਾ ਮੰਤਰਾਲਾ ਉਹ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਜਦੋਂ ਇੰਨਾ ਘਾਟੇ ਵਾਲਾ ਸੌਦਾ ਅਸੀਂ ਤਾਂ ਇਹ ਰੱਖਣਾ ਨਹੀਂ। ਉਹ ਕਹਿੰਦੇ ਜੀ ਇਸ ਬੱਸ ਨੂੰ ਨਿਲਾਮ ਕੀਤਾ ਜਾਊਗਾ। ਹੁਣ ਨਿਲਾਮ ਕਿਵੇਂ ਕੀਤਾ ਜਾਊਗਾ ਇਹਦੇ ਬਾਰੇ ਦੇ ਵਿੱਚ ਉਹ ਜਿਹੜਾ ਜੀ ਕਹਿੰਦੇ ਪਾਲਿਸੀ ਬਣਾਈ ਜਾ ਰਹੀ ਆ। ਸ਼ਾਇਦ ਇਹਨੂੰ ਗੋਆ ਲਿਜਾ ਕੇ ਉੱਥੇ ਨਿਲਾਮ ਕੀਤਾ ਜਾਊਗਾ। ਇਹ ਬੱਸ ਚੱਲੀ ਹੋਈ ਨਹੀਂ, ਕਿਉਂਕਿ ਜਿੰਨੇ ਪਾਣੀ ਦੇ ਵਿੱਚ ਇਹ ਚੱਲਦੀ ਆ ਉਹਨਾਂ ਪਾਣੀ ਜੇ ਹਰੀਕੇ ਪੱਤਣ ਛੱਡਿਆ ਜਾਂਦਾ ਉਹਦੇ ਨਾਲ ਕਈ ਪਿੰਡਾਂ ਦਾ ਜਿਹੜਾ ਜੀ ਉਹ ਉਜਾੜਾ ਹੁੰਦਾ, ਜਿਹੜੇ ਦਰਿਆਵਾਂ ਦੇ ਰਾਹ ਦੇ ਵਿੱਚ ਜਿਹੜੇ ਆ ਉਹ ਪੈਂਦੇ ਆ। ਤੁਸੀਂ ਹੈਰਾਨ ਹੋਵੋਗੇ, ਜਿਹੜੀ ਕੈਗ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਆ ਕਿ ਜਦੋਂ ਇਹ ਬੱਸ ਜਿਹੜੀ ਸੀ ਉਹ ਲਿਆਂਦੀ ਗਈ, ਨਾ ਤਾਂ ਕੋਈ ਡੀਟੇਲ ਪ੍ਰੋਜੈਕਟ ਰਿਪੋਰਟ ਜਿਹੜੀ ਸੀ ਉਹ ਤਿਆਰ ਕੀਤੀ, ਨਾ ਇਹਦੇ ਵਿੱਚ ਲੋਕਾਂ ਦੇ ਹਿੱਤ ਵੇਖੇ ਗਏ, ਨਾਲ ਦੀ ਨਾਲ ਜਿਹੜਾ ਜੀ ਖਜ਼ਾਨੇ ਨੂੰ ਸੀਗਾ ਉਹ ਵੱਡਾ ਚੂਨਾ ਲਾਇਆ ਗਿਆ। ਸੋ ਜਲ ਬੱਸ ਪਹਿਲਾਂ ਵੀ ਚਰਚਾ ਦੇ ਵਿੱਚ ਰਹੀ ਆ। ਹਾਂ, ਇੰਨਾ ਜ਼ਰੂਰ ਹੈ ਕਿ ਉਦੋਂ ਚਰਚਾ ਦੇ ਵਿੱਚ ਜਲ ਭੂੰਡ, ਜਲ ਮੋਟਰਸਾਈਕਲ ਜਿਹੜੇ ਉਹ ਬਥੇਰੇ ਚੱਲਦੇ ਰਹੇ। ਜਦੋਂ ਕਿਤੇ ਗਲੀ ਦੇ ਵਿੱਚ ਪਾਣੀ ਕਿਤੇ ਖੜੋਂਦਾ ਸੀ ਮੀਂਹਾਂ ਦਾ, ਲੋਕ ਅਕਸਰ ਫੋਟੋਆਂ ਖਿੱਚ ਕੇ ਪਾਉਂਦੇ ਸੀ ਕਿ ਇੱਕ ਜਲ ਬੱਸ ਇੱਧਰ ਨੂੰ ਵੀ ਚਲਾ ਦਿਓ। ਸੋ ਸਰਕਾਰ ਤਾਂ ਨਹੀਂ ਰਹੀ, ਪਰ ਇੰਨਾ ਜ਼ਰੂਰ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਚਰਚਾ ਦੇ ਵਿੱਚ ਨੇ, ਚਾਹੇ ਕਿਸੇ ਵੀ ਤਰੀਕੇ ਨਾਲ ਚਰਚਾ 'ਚ ਹੋਣ। ਬਿਲਕੁਲ ਜੀ, ਡੂੰਘੀਆਂ ਛਾਪਾਂ ਜ਼ਰੂਰ ਛੱਡ ਗਏ ਆ ਪਿੱਛੋਂ, ਅਗਾਂਹ ਆਉਣ ਨਾ ਆਉਣ, ਪਰ ਲੋਕ ਗੱਲਾਂ ਜ਼ਰੂਰ ਕਰਦੇ ਆ। ਤੇ ਅੱਗੇ ਕੈਪਟਨ ਦੀ ਵੀ ਗੱਲ ਕਰੀਏ ਤੇ ਉਹਨਾਂ ਲਈ ਮੁਸੀਬਤ ਬਣੀ DGP ਦੀ ਨਿਯੁਕਤੀ। ਐਕਚੁਅਲੀ ਜੀ ਜਿਹੜਾ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਜਿਹੜਾ ਕੀਤਾ, ਉਹਨੇ ਨਾ ਸਿਰਫ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਬਲਕਿ ਜਿਹੜੇ ਬਾਕੀ ਸੂਬੇ ਨੇ ਉਹਨਾਂ ਦੇ ਵਾਸਤੇ ਵੀ ਜਿਹੜੀ ਹੈ ਜੀ ਮੁਸੀਬਤ ਖੜੀ ਕਰ ਦਿੱਤੀ ਆ, ਜਾਂ ਤੁਸੀਂ ਕਹਿ ਲਓ ਕਿ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ, ਜਿੱਥੇ ਜਿੱਥੇ DGP ਜਿਹੜਾ ਉਹਨਾਂ ਦੀ ਰਿਟਾਇਰਮੈਂਟ ਨੇੜੇ ਆ ਰਹੀ ਹੈ। ਪੰਜਾਬ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫਿਊਚਰ ਦੇ ਉੱਤੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨੇ ਸਵਾਲੀਆ ਨਿਸ਼ਾਨ ਲਾਤਾ ਹੈ। ਸੁਪਰੀਮ ਕੋਰਟ ਨੇ DG ਸੂਬਾ ਸਰਕਾਰ ਨੂੰ
ਹਦਾਇਤਾਂ ਦਿੱਤੀਆਂ ਨੇ, ਜਿਹਦੇ ਤਹਿਤ UPSC ਦੇ ਵੱਲੋਂ DGP ਦੀ ਨਿਯੁਕਤੀ ਲਈ ਸੀਨੀਅਰ IPS ਅਫਸਰਾਂ ਦਾ ਪੈਨਲ ਸੂਬੇ ਦੀ ਸਰਕਾਰ ਨੂੰ ਭੇਜਿਆ ਜਾਊਗਾ ਤੇ ਸੂਬਾ ਸਰਕਾਰ ਪੈਨਲ ਵਿਚਲੇ 3 ਅਧਿਕਾਰੀਆਂ ਦੇ ਵਿੱਚੋਂ ਕਿਸੇ ਨੂੰ DGP ਦੇ ਅਹੁਦੇ ਦੇ ਉੱਤੇ ਨਿਯੁਕਤ ਜਿਹੜਾ ਜੀ ਉਹ ਕਰ ਸਕਦੀ ਆ। ਪੰਜਾਬ ਪੁਲਿਸ ਦੇ ਮੌਜੂਦਾ ਮੁਖੀ 30 ਸਤੰਬਰ ਨੂੰ ਰਿਟਾਇਰ ਹੋ ਰਿਹਾ। ਪੰਜਾਬ ਦਾ DGP ਬਣਨ ਲਈ 1985, 1986 ਤੇ 87 ਬੈਚ ਦੇ ਪੁਲਿਸ ਅਧਿਕਾਰੀਆਂ ਦੇ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਜ਼ਦੀਕੀ ਕਰੀਬੀ ਮੰਨੇ ਜਾਂਦੇ 1987 ਬੈਚ ਦੇ IPS ਅਧਿਕਾਰੀ ਦਿਨਕਰ ਗੁਪਤਾ, ਜਿਹੜੇ ਕਿ ਇਸ ਵੇਲੇ ਇੰਟੈਲੀਜੈਂਸ ਵਿੰਗ ਦੇ DGP ਆ, ਉਹ ਇਸ ਵੱਡੇ ਅਹੁਦੇ ਦੇ ਵਾਸਤੇ ਭੱਜ ਦੌੜ ਕਰ ਰਹੇ ਆ। ਮੁੱਖ ਮੰਤਰੀ ਦੇ ਕਰੀਬੀ ਵੀ ਦਾਅਵਾ ਕਰਦੇ ਆ ਕਿ ਦਿਨਕਰ ਗੁਪਤਾ ਹੋਰਾਂ ਦੇ ਵੱਲੋਂ ਪੁਲਿਸ ਦੀ ਵਾਗਡੋਰ ਸੰਭਾਲੇ ਜਾਣ ਦੀ ਉਮੀਦ ਹੈ। ਹਾਲਾਂਕਿ ਇਹਨਾਂ ਦਿਨਾਂ ਦੌਰਾਨ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ ਨਾਲ ਦਿਨਕਰ ਗੁਪਤਾ ਦਾ ਨਾਂ ਜੁੜਨ ਕਰਕੇ ਦਿਨਕਰ ਗੁਪਤਾ ਹੋਰਾਂ ਨੂੰ ਨਮੋਸ਼ੀ ਵੀ ਜਿਹੜੀ ਆ ਉਹ ਝੱਲਣੀ ਪੈ ਰਹੀ ਹੈ। ਮੁੱਖ ਮੰਤਰੀ ਸਾਰੇ ਤੱਥਾਂ ਨੂੰ ਮੁੱਢੋਂ ਰੱਦ ਕਰ ਰਹੇ ਆ। ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦੇ ਮੱਦੇਨਜ਼ਰ ਜਿਹੜੇ ਕਾਨੂੰਨੀ ਮਾਹਰ ਆ, ਉਹਨਾਂ ਨੇ ਖਦਸ਼ਾ ਪ੍ਰਗਟਾਇਆ ਕਿ ਜੇ ਅਦਾਲਤੀ ਹੁਕਮਾਂ ਦੇ ਮੁਤਾਬਕ ਪੰਜਾਬ ਦੇ DGP ਦੀ ਤਾਇਨਾਤੀ ਹੁੰਦੀ ਆ ਤਾਂ ਦਿਨਕਰ ਗੁਪਤਾ ਦੀ ਨਿਯੁਕਤੀ ਨਹੀਂ ਹੋ ਸਕੂਗੀ। ਪਿਛਲੇ ਦਿਨਾਂ ਤੋਂ ਇਹ ਵੀ ਚਰਚਾ ਰਹੀ ਹੈ ਕਿ ਮੌਜੂਦਾ DGP ਸੁਰੇਸ਼ ਅਰੋੜਾ ਹੋਰਾਂ ਨੂੰ 3 ਮਹੀਨਿਆਂ ਦਾ ਐਕਸਟੈਂਸ਼ਨ ਦੇਣ ਤੇ ਵਿਚਾਰ ਕੀਤਾ ਜਾ ਰਿਹਾ। ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਐਕਸਟੈਂਸ਼ਨ ਸੰਭਵ ਨਹੀਂ ਆ। ਕੈਪਟਨ ਸਰਕਾਰ ਲਈ DGP ਦੀ ਚੋਣ ਚੁਣੌਤੀ ਬਣਦੀ ਜਾ ਰਹੀ ਆ। ਪੰਜਾਬ ਕਾਡਰ ਦੇ ਨਾਲ ਸੰਬੰਧਿਤ 84 ਬੈਚ ਦੇ IPS ਅਧਿਕਾਰੀ ਸਾਮੰਤ ਗੋਇਲ ਸਣੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਰਹੇ ਤੇ ਇਸ ਸਮੇਂ ਕੇਂਦਰੀ ਖੁਫੀਆ ਏਜੰਸੀ ਰਾਹ ਦੇ ਵਿੱਚ ਅਹਿਮ ਅਹੁਦੇ ਤੇ ਉਹ ਤਾਇਨਾਤ ਨੇ। ਜਿਹੜੇ ਗੋਇਲ ਨੇ ਜੀ, ਉਹਨਾਂ ਦੇ ਇਸ ਵਕਾਰੀ ਖੁਫੀਆ ਏਜੰਸੀ ਦਾ ਮੁਖੀ ਬਣਨ ਦੇ ਵੀ ਸਾਰ ਹੈ, ਜਿਹਦੇ ਕਰਕੇ ਇਸ ਅਧਿਕਾਰੀ ਦੀ ਪੰਜਾਬ ਵਾਪਸੀ ਦੇ ਉੱਤੇ ਤਾਂ ਸਵਾਲੀਆ ਨਿਸ਼ਾਨ ਜਿਹੜਾ ਜੀ ਉਹ ਲੱਗਿਆ ਹੋਇਆ। 1985 ਬੈਚ ਦੇ ਅਧਿਕਾਰੀ ਹਰਦੀਪ ਸਿੰਘ ਢਿੱਲੋਂ ਨੇ 31 ਮਾਰਚ 19 ਨੂੰ ਰਿਟਾਇਰ ਹੋਣਾ। 86 ਬੈਚ ਦੇ ਜਸਵਿੰਦਰ ਸਿੰਘ ਉਹਨਾਂ ਨੇ 31 ਅਗਸਤ 19 ਨੂੰ ਰਿਟਾਇਰ ਹੋਣਾ ਔਰ 85 ਬੈਚ ਦੇ ਮੁਹੰਮਦ ਮੁਸਤਫਾ, 86 ਬੈਚ ਦੇ ਸਿਧਾਰਥ ਚਟੋਪਾਧਿਆ ਦਾ ਨਾਮ ਵੀ ਸੀਨੀਅਰ ਹੋਣ ਕਰਕੇ UPSC ਦੇ ਵੱਲੋਂ ਜਿਹੜਾ ਵੀ ਉਹ ਵਿਚਾਰਿਆ ਜਾਊਗਾ। ਪਰ ਚਟੋਪਾਧਿਆ ਜਿਹੜੇ ਨੇ ਉਹ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜਾ ਜੀ ਉਹ ਸਹੀ ਨਹੀਂ ਜਾਪਦੀ, ਕਿਉਂਕਿ ਜਿਹੜਾ ਹਾਈ ਕੋਰਟ ਦੇ ਵਿੱਚ ਸਾਰਾ ਮਾਮਲਾ ਸੀਗਾ ਉਹਦੇ ਤੋਂ ਜਿਹੜੇ ਜੀ ਮੁੱਖ ਮੰਤਰੀ ਖਫਾ ਸਨ, ਜਿਹੜਾ ਡਰੱਗ ਵਾਲਾ ਜਿਹੜਾ ਮਾਮਲਾ ਸੀਗਾ, ਕਿਉਂਕਿ ਉਹ SIT ਦੇ ਜਿਹੜੇ ਉਹ ਮੁਖੀ ਬਣਾਏ ਗਏ ਸੀਗੇ। ਇਹ ਹਾਈ ਕੋਰਟ ਦੇ ਵੱਲੋਂ ਜਿਹੜੀ ਰਿਪੋਰਟ ਉਹਨਾਂ ਨੇ ਪੇਸ਼ ਕੀਤੀ, ਉਹਨੇ ਕਿਰਕਰੀ ਜਿਹੜੀ ਹੈ ਜੀ ਉਹ ਸਰਕਾਰ ਦੀ ਜੀ। ਤੇ ਅੱਗੇ ਜਿਹੜੀਆਂ ਕੀਮਤਾਂ ਦੇ ਵਿੱਚ ਵਾਧੇ ਹੋਏ ਆ, ਉਹਨਾਂ ਦੇ ਵਿੱਚ ਕਿਸਾਨ ਤੇ ਨਿਰਾਸ਼ ਹੀ ਆ। ਪਰ ਜਿਸ ਤਰ੍ਹਾਂ GST ਵੇਲੇ ਬਾਦਲ ਮੋਹਰ ਨੂੰ ਹੁੰਦੇ ਸੀਗੇ ਜੀ ਅਸੀਂ ਆਹ ਕਰਾ ਲਿਆ ਤੇ ਹੁਣ ਵੀ ਬਾਦਲ ਹੀ ਖੁਸ਼ ਹੋਏ ਆ। ਬਿਲਕੁਲ ਜੀ, ਇਹ ਸਮਰਥਨ ਮੁੱਲ ਦੇ ਵਿੱਚ ਵਾਧਾ ਕੀਤਾ ਗਿਆ। ਮੈਂ ਅੱਗੇ ਵੀ ਇਸ ਤੇ ਇਸ਼ਾਰਾ ਕੀਤਾ ਸੀ ਕਿ ਲੱਗਦਾ ਹੈ ਕਿ ਜਿਹੜਾ ਮੁਲਕ ਹੈ ਉਹ ਇਲੈਕਸ਼ਨ ਮੋਡ ਵੱਲ ਨੂੰ ਵੱਧ ਰਿਹਾ, ਕਿਉਂਕਿ ਜਿਹੜੇ 2 ਸੂਬਿਆਂ ਦੀ ਇਲੈਕਸ਼ਨ ਹੈ, ਵਿਧਾਨ ਸਭਾਵਾਂ ਦੀ, ਆਪਣੇ ਮੱਧ ਪ੍ਰਦੇਸ਼ ਦੀ ਤੇ ਰਾਜਸਥਾਨ ਦੀ, ਉੱਥੇ ਚੰਗਾ ਨਹੀਂ ਹੈਗਾ ਭਾਰਤੀ ਜਨਤਾ ਪਾਰਟੀ ਦੇ ਸਭ ਕੁਝ, ਕਿਉਂਕਿ ਐਂਟੀ ਇਨਕੰਬੈਂਸੀ ਸਿਰ ਚੜ੍ਹ ਕੇ ਬੋਲ ਰਹੀ ਹੈ। ਜੇ ਇਹ ਦੋਵੇਂ ਸੂਬੇ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਨਿਕਲਦੇ ਆ ਤਾਂ ਉਹ ਕਿਵੇਂ ਇਹਨਾਂ ਸੂਬਿਆਂ ਦੀ ਹਾਰ ਤੋਂ ਬਾਅਦ ਮੁੜ ਕੇ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਕੁੱਦੂਗੀ, ਕਿਉਂਕਿ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਪਊਗਾ। ਇਸ ਕਰਕੇ ਕਨਸੋਆਂ ਇਹ ਨੇ ਕਿ ਕੇਂਦਰ ਦੀ ਸਰਕਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦੇ ਨਾਲ ਹੀ ਇਹਨਾਂ ਸੂਬਿਆਂ ਦੀਆਂ ਚੋਣਾਂ ਕਰਾਉਣਾ ਚਾਹੁੰਦੀ ਹੈ। ਤਕਰੀਬਨ 4 ਸੂਬੇ ਨੇ ਇਹ, ਪਰ ਇਹ ਵੱਡੇ ਸੂਬਿਆਂ ਦਾ ਜ਼ਿਕਰ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਕਾਬਜ਼ ਹੈ। ਪਿਛਲੇ ਦਿਨਾਂ ਤੋਂ ਸਮਝਿਆ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ 19 ਚ ਨਹੀਂ, ਇਸੇ ਸਾਲ ਹੀ ਆ ਰਹੀਆਂ ਨੇ ਤੇ ਇਹ ਨਵੰਬਰ ਦਸੰਬਰ ਦੇ ਵਿੱਚ ਹੋ ਸਕਦੀਆਂ ਨੇ। ਇਹਨੂੰ ਲੈ ਕੇ ਤੁਸੀਂ ਕਹਿ ਲਓ ਕਿ ਇਲੈਕਸ਼ਨ ਮੋਡ ਹੈ। ਇਸ ਕਰਕੇ ਸਰਕਾਰ ਜਿਹਨੇ ਪਹਿਲਾਂ ਸ਼ਿਕਜਾ ਕੱਸਿਆ, GST ਹਰੇਕ ਚੀਜ਼ ਦੇ ਉੱਤੇ ਲਾਤੀ, ਕਿਸਾਨਾਂ ਦਾ ਧੂੰਆਂ ਕੱਢਤਾ ਫੜ ਕੇ, ਚਾਹੇ ਉਹ ਡੀਜ਼ਲ ਦੇ ਰੇਟ ਨੇ ਚਾਹੇ ਹੋਰ ਨੇ, ਹੁਣ ਜਿਹੜਾ ਜੀ ਕਿਸਾਨਾਂ ਦੀ ਸਥਿਤੀ ਜਿਹੜੀ ਆ ਉਹ ਹਾਸਲ ਕਰਨ ਦੇ ਵਾਸਤੇ ਜਿਹੜਾ ਉਹਨਾਂ ਨੇ ਝੋਨੇ ਦੇ ਰੇਟ ਦੇ ਵਿੱਚ ਜਿਹੜਾ ਜੀ ਉਹ ਵਾਧਾ ਕੀਤਾ 200 ਰੁਪਈਆ ਜਿਹੜਾ ਜੀ। ਕਿਸਾਨ ਆਗੂ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਇਸ ਸਾਲ ਝੋਨੇ ਦੀ ਲਵਾਈ ਦੇ ਉੱਤੇ 1200 ਤੋਂ 1500 ਰੁਪਈਏ ਪ੍ਰਤੀ ਏਕੜ ਵੱਧ ਖਰਚ ਜਿਹੜਾ ਜੀ ਉਹ ਆਇਆ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਖਰਚਿਆਂ ਦੇ ਉੱਤੇ ਆਧਾਰਿਤ ਤੈਅ ਕਰਕੇ ਜਿਹੜਾ ਜੀ ਉਹ ਐਲਾਨਿਆ ਗਿਆ। ਸਰਕਾਰ ਜ਼ਮੀਨ ਦਾ ਠੇਕਾ 16,000 ਰੁਪਈਏ ਪ੍ਰਤੀ ਏਕੜ ਦੇ ਵਿੱਚ ਗਿਣਦੀ ਹੈ, ਜਦੋਂ ਕਿ ਠੇਕਾ 40 ਤੋਂ 60,000 ਰੁਪਈਏ ਪ੍ਰਤੀ ਏਕੜ ਹੈ। ਕਿਸਾਨ ਜੋ ਮਰਜ਼ੀ ਬੋਲੀ ਜਾਣ, ਕਿਸਾਨ ਜਥੇਬੰਦੀਆਂ ਦੇ ਆਗੂ ਜੋ ਮਰਜ਼ੀ ਬੋਲੀ ਜਾਣ, ਸਿਆਸੀ ਬਿਆਨ ਵਾਲੇ ਜਿਹੜੇ ਆ ਜੀ ਉਹ ਆਪਣੀ ਸਿਆਸਤ ਦੇ ਉੱਤੇ ਕਰਦੇ ਆ ਤੇ ਕਰ ਰਹੇ ਨੇ।
ਔਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਏਦਾਂ ਲੱਗਦਾ ਜਿੱਦਾਂ ਬਾਦਸ਼ਾਹਾਂ ਹੀ ਖਿੜ ਗਈਆਂ ਹੁੰਦੀਆਂ ਨੇ। ਉਹ ਕਹਿੰਦੇ ਕਿ ਐਨਡੀਏ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮਜ਼ਦੂਰੀ ਸਣੇ ਸਮੁੱਚੀ ਖੇਤੀ ਲਾਗਤ ਦੇ ਉੱਤੇ 50% ਤੋਂ ਵੱਧ ਮੁਨਾਫਾ ਦੇਣ ਦੇ ਵਾਸਤੇ ਜਿਹੜੇ ਸਮਰਥਨ ਮੁੱਲ ਹੈ ਉਹਦੇ ਵਿੱਚ ਵਾਧਾ ਕੀਤਾ। ਔਰ ਉਹ ਕਹਿੰਦੇ ਕਿ ਏਦਾਂ ਦੀ ਸਰਕਾਰ ਕਦੀ ਸੈਂਟਰ ਦੇ ਵਿੱਚ ਆਈ ਹੋਈ ਨਹੀਂ ਜਿਨ੍ਹਾਂ ਨੇ ਇੰਨਾ ਵਾਧਾ ਜਿਹੜਾ ਜੀ ਉਹ ਇੱਕਦਮ ਕਰ ਦਿੱਤਾ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਬਿਆਨ ਜਿਹੜਾ ਜੀ ਜਾਰੀ ਕਰਤਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਸਾਉਣੀ ਦੀਆਂ 14 ਫਸਲਾਂ ਦੇ ਮੁੱਲ ਦੇ ਵਿੱਚ ਇਤਿਹਾਸਕ ਵਾਧਾ ਕਰਕੇ ਭਾਰਤ ਦੇ ਸਭ ਤੋਂ ਵੱਧ ਕਿਸਾਨ ਪੱਖੀ ਪ੍ਰਧਾਨ ਮੰਤਰੀ ਤੇ ਅੰਨਦਾਤਾ ਦੇ ਰਖਵਾਲੇ ਦੇ ਰੂਪ ਦੇ ਵਿੱਚ ਇੱਕ ਵੱਖਰੀ ਪਛਾਣ ਜਿਹੜੀ ਹੈ ਜੀ ਉਹ ਹਾਸਲ ਕਰ ਲਈ ਹੈ। ਵੈਸੇ ਇੰਨਾ ਜ਼ਰੂਰ ਹੈ ਜਿਹੜੇ ਪ੍ਰੈਸ ਰਿਲੀਜ਼ ਬਣਾਉਂਦੇ ਆ ਮੇਰਾ ਖਿਆਲ ਗਦਗਦ ਤਾਂ ਉਹਨਾਂ ਦੇ ਜਾਣਾ ਚਾਹੀਦਾ ਜੀ। ਬਿਲਕੁਲ ਜੀ ਬਿਲਕੁਲ, ਖੁਸ਼ ਕਰ ਦਿੰਦੇ ਆ ਜੀ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਪੱਲੂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।